ਤੇ ਅਗਲੇ ਮਸਲਾ ਜਿਹੜਾ ਉਹ ਵੀ ਇਸੇ ਨਾਲ ਹੀ ਸ਼ਰਮਾ ਜੀ ਮੇਲ ਖਾਂਦਾ ਔਰ ਪੰਜਾਬ ਦੀ ਤਰਾਸਦੀ ਹੈ। ਪੰਜਾਬ ਨੂੰ ਨੰਬਰ 1 ਦਾ ਖਿਤਾਬ ਤਾਂ ਮਿਲਿਆ ਸ਼ਰਮਾ ਜੀ, ਪਰ ਸਾਡੇ ਸਾਰਿਆਂ ਦੇ ਲਈ ਇਹ ਸ਼ਰਮ ਦੀ ਗੱਲ ਹੈ, ਚਿੰਤਾ ਦੀ ਗੱਲ ਹੈ, ਦੁੱਖ ਦੀ ਗੱਲ ਹੈ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ, ਉਹਨਾਂ ਮੌਤਾਂ ਦੇ ਵਿੱਚ ਪੰਜਾਬ ਦੇਸ਼ ਭਰ ਦੇ ਵਿੱਚ ਨੰਬਰ 1 ਹੈ। ਕਦੇ ਖੁਦਕੁਸ਼ੀਆਂ ਦੇ ਮਾਮਲੇ ਦੇ ਵਿੱਚ ਕਿਸਾਨ ਮਜ਼ਦੂਰ, ਤੇ ਕਦੇ ਹੁਣ ਨਸ਼ੇ ਦੀਆਂ ਓਵਰਡੋਜ਼ ਦੇ ਨਾਲ ਹੋ ਰਹੀਆਂ ਮੌਤਾਂ ਦੇ ਮਾਮਲੇ ਦੇ ਵਿੱਚ। ਦੇਖੋ ਜੀ, ਇਹ ਬੜੀ ਮੰਦਭਾਗੀ ਖਬਰ ਹੈ ਜੀ ਕਿ ਨਸ਼ੇ ਦੀ ਓਵਰਡੋਜ਼ ਦੇ ਵਿੱਚ ਦੇਸ਼ ਦੀਆਂ ਜਿਹੜੀਆਂ 100 ਮੌਤਾਂ ਹੁੰਦੀਆਂ ਨੇ, ਹਾਂ ਜੀ, ਉਹਦੇ ਵਿੱਚੋਂ 21 ਮੌਤਾਂ ਸਾਡੇ ਹੁੰਦੀਆਂ ਨੇ। ਜੀ ਪੂਰੇ ਦੇਸ਼ ਦੇ ਵਿੱਚੋਂ 21% ਮੌਤਾਂ ਇਕੱਲੇ ਪੰਜਾਬ 'ਚ ਹੁਣ ਨਸ਼ੇ ਦੀ ਓਵਰਡੋਜ਼ ਨਾਲ। ਅੰਦਾਜ਼ਾ ਲਾ ਲਓ ਕਿ ਆંકੜੇ ਕਿੱਥੇ ਖੜੇ ਨੇ। ਦੇਸ਼ ਦੀ ਕੁੱਲ ਆਬਾਦੀ ਦਾ ਪੰਜਾਬ ਦੀ ਆਬਾਦੀ 2.5% ਵੀ ਨਹੀਂ ਹੈ ਜੀ। ਦੇਸ਼ ਦੀ ਕੁੱਲ ਆਬਾਦੀ ਦੇ ਮੁਕਾਬਲੇ ਪੰਜਾਬ ਦੀ ਆਬਾਦੀ 2.21% ਹੈ। ਤੇ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਸਾਡੀਆਂ 21% ਨੇ ਜੀ। ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ 'ਚ ਨਸ਼ਾ ਕਿਸ ਕਦਰ ਹੈ। ਆ ਰਿਪੋਰਟ ਪਈ ਹੈ ਜੀ ਮੇਰੇ ਮੂਹਰੇ, ਕਹਿੰਦੇ ਜੀ 3 ਗੁਣਾ ਵਾਧਾ ਹੋਇਆ ਨਸ਼ੇ ਦੀ ਓਵਰਡੋਜ਼ ਨਾਲ ਪਿਛਲੇ 4 ਸਾਲਾਂ ਦੇ ਦਰਮਿਆਨ ਹੀ ਪੰਜਾਬ 'ਚ। ਠੀਕ ਹੈ। 4 ਸਾਲਾਂ 'ਚ 3 ਗੁਣਾ ਵਾਧਾ। ਤੇ ਇੱਥੋਂ ਅੰਦਾਜ਼ਾ ਲਾ ਲਓ ਕੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਹੈ, NCRB ਦੀ ਰਿਪੋਰਟ ਹੈ ਮਤਲਬ। ਤੇ ਉਹ ਰਿਪੋਰਟ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਲਓ ਕਿ 2019 ਦੇ ਵਿੱਚ 45 ਮੌਤਾਂ ਹੁੰਦੀਆਂ ਓਵਰਡੋਜ਼ ਨਾਲ ਜੀ, ਤੇ 2022 ਦਾ ਜਿਹੜਾ ਰਿਕਾਰਡ ਹੈ ਹੁਣ ਪਿਛਲੇ ਸਾਲ ਦਾ, ਉਹ 'ਚ 144 ਮੌਤਾਂ ਨੇ। ਕਿਤੇ 45 ਤੇ ਕਿਤੇ 144, ਸਿੱਧੀਆਂ 100 ਮੌਤਾਂ ਵੱਧ ਗਈਆਂ। ਠੀਕ ਹੈ। ਲਾਓ ਕਿ 2019 ਦੇ ਵਿੱਚ 6.39% ਸੀ ਇਹ ਮੌਤ ਦਰ। ਜੀ ਜੀ ਜੀ। ਜਿਹੜੀ ਹੁਣ 21% ਹੈ। ਤੇ 144 ਤੋਂ ਬਿਨਾ 54 ਮੌਤਾਂ ਉਹ ਨੇ ਜਿਹੜੀਆਂ ਨਸ਼ੇੜੀਆਂ ਵੱਲੋਂ ਖੁਦਕੁਸ਼ੀਆਂ ਨੇ। ਸਿਰਫ ਨਸ਼ੇੜੀ ਖੁਦਕੁਸ਼ੀ ਹੈ ਜਿਹੜੀ, ਤੇ ਉਸ ਨੂੰ ਤੁਸੀਂ ਕੀ ਕਹੋਗੇ? ਉਹ ਵੱਖਰੀਆਂ ਨੇ। ਸੋ ਇਸ ਤਰ੍ਹਾਂ ਇਹ ਅੰਕੜਾ 200 ਦੇ ਪਾਰ ਜਾ ਰਿਹਾ ਜੀ ਜੀ ਲਗਭਗ। ਸੋ ਇਹ ਪਰ ਇਹ ਉਹ ਅੰਕੜਾ ਹੈ ਜਿਹੜਾ ਰਿਕਾਰਡ 'ਚ ਦਰਜ ਆ ਪੁਲਿਸ ਦੇ। ਨਸ਼ੇ ਦੀ ਓਵਰਡੋਜ਼ ਵਾਲਾ ਜਾਂ ਖੁਦਕੁਸ਼ੀ ਵਾਲਾ ਕਿੰਨੇ ਹੀ ਮਾਮਲਿਆਂ ਨੂੰ ਹੋਰ ਸਧਾਰਨ ਮੌਤ ਦਾ ਰੂਪ ਦੇ ਕੇ ਮਾਮਲੇ ਠੰਡੇ ਕੀਤੇ ਜਾਂਦੇ ਨੇ, ਨਿਬੇੜੇ ਜਾਂਦੇ ਨੇ। ਕੁਝ ਮਾਮਲੇ ਪਰਿਵਾਰਾਂ ਵੱਲੋਂ, ਪਿੰਡਾਂ ਵੱਲੋਂ ਦਬਾਉਣ ਦੀ ਕੋਸ਼ਿਸ਼ ਹੁੰਦੀ ਆ ਕਿ ਪਰਿਵਾਰ ਤੇ ਦਾਗ ਨਾ ਲੱਗੇ, ਬਦਨਾਮੀ ਨਾ ਹੋ ਜਾਵੇ, ਹੈ ਨਾ। ਉਹਨੂੰ ਬਿਮਾਰੀ ਠਮਾਰੀ ਵਾਲੀ ਮੌਤ ਬਣਾਇਆ ਜਾਂਦਾ ਹੈ। ਕੁਝ ਥਾਵਾਂ ਤੇ ਪੁਲਿਸ ਕੋਰਟ ਕਚਹਿਰੀਆਂ ਤੋਂ ਬਚਣ ਦੇ ਹਵਾਲੇ ਨਾਲ ਹੁੰਦਾ ਹੈ ਨਾ, ਜਾਂ ਕਿਸੇ ਆਪਣੇ ਰਿਸ਼ਤੇਦਾਰ ਦਾ ਨਿਆਣਾ ਕਚਿਆਣਾ ਨਾਲ ਲੱਗਿਆ ਹੁੰਦਾ ਵੇਚਣ ਵਾਲੇ 'ਚ, ਕਿ ਉਹ ਨਾ ਵਿੱਚ ਆ ਜਾਵੇ ਭਾਈ, ਉਹਨੂੰ ਬਚਾਉਣ ਦੀ ਕਵਾਇਦ ਹੁੰਦੀ ਹੈ। ਇਸ ਲਈ ਕਿੰਨੀਆਂ ਮੌਤਾਂ ਜਿਹੜੀਆਂ ਓਵਰਡੋਜ਼ ਨਾਲ ਜਾਂ ਨਸ਼ੇੜੀਆਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ ਨੇ, ਉਹ ਰਿਕਾਰਡ 'ਚ ਨਹੀਂ ਆਉਂਦੇ। ਰਿਕਾਰਡ ਵਾਲੀ ਮੌਤ ਦਾ ਅੰਕੜਾ ਹੈ ਕਿ ਭਾਰਤ ਦੀ ਕੁੱਲ ਆਬਾਦੀ ਦਾ ਪੰਜਾਬ ਦੀ ਆਬਾਦੀ 2.21% ਹੈ, ਪਰ ਕੱਲੇ ਪੰਜਾਬ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਦੀ ਦਰ 21% ਹੈ। ਸਾਲ 2022 ਦੀ ਜਿਹੜੀ ਰਿਪੋਰਟ ਪੰਜਾਬ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਦੀ ਹੈ, ਕਹਿੰਦੇ ਜੀ ਉਹ ਰਿਪੋਰਟ ਇਹ ਦੱਸਦੀ ਹੈ ਕਿ 2022 ਦੇ ਵਿੱਚ ਪੰਜਾਬ ਦੇ ਅੰਦਰ ਨਸ਼ੇ ਦੀ ਓਵਰਡੋਜ਼ ਨਾਲ 144 ਮੌਤਾਂ ਹੋ ਚੁੱਕੀਆਂ ਨੇ, ਜੋ ਦੇਸ਼ 'ਚ ਹੋਈਆਂ ਮੌਤਾਂ ਦਾ 21% ਹੈ ਜੀ। ਤੇ ਇੱਥੇ ਅੰਦਾਜ਼ਾ ਲਾ ਲਓ ਕਿ ਪੂਰੇ ਦੇਸ਼ ਦੇ ਵਿੱਚ ਜੇਕਰ ਹੁੰਦੀਆਂ ਨੇ ਤਾਂ 100 ਮੌਤਾਂ ਹੁੰਦੀਆਂ ਨੇ, ਚੋਂ 21 ਸਾਡੇ ਨੇ। 79 ਕੁ ਮੌਤਾਂ ਮਤਲਬ ਕਿ ਬਾਕੀ ਮੁਲਕ 'ਚ ਨੇ, ਤੇ ਉਹਦੇ ਹਿੱਸੇ ਬਣ ਲਓ ਫਿਰ ਕਿੰਨੇ ਆਏ ਸਾਰੇ ਸੂਬਿਆਂ ਦੇ ਹਵਾਲੇ ਨਾਲ, ਤੇ ਸਾਡਾ ਅਸੀਂ ਕਿੱਥੇ ਖੜੇ ਆ। ਜੇ ਮੈਂ ਹਰਿਆਣੇ ਦੀ ਉਹ ਗੱਲ ਕਰ ਲਵਾਂ, ਸਾਡੇ 2022 'ਚ ਹੋ ਰਹੀਆਂ 144 ਮੌਤਾਂ। ਠੀਕ ਹੈ ਜੀ। ਹਰਿਆਣੇ 'ਚ ਹੋ ਰਹੀਆਂ 9 ਮੌਤਾਂ। 144 ਤੇ 9 'ਚ ਕਿੰਨਾ ਫਰਕ ਹੈ? ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਅਸੀਂ ਕਿੱਥੇ ਖੜੇ ਆ ਜੀ। ਹਰਿਆਣੇ ਤੇ ਪੰਜਾਬ 'ਚ ਕਿਹੜਾ ਫਰਕ ਹੈ ਮੈਨੂੰ ਦੱਸੋ। ਫੇਰ ਇੱਥੇ ਹੀ ਨਸ਼ਾ ਵੱਧ ਕਿਉਂ ਜੀ? ਉਹਨਾਂ ਦੇ ਸਿਆਸਤਦਾਨ ਭ੍ਰਸ਼ਟ ਨਹੀਂ ਹੈਗੇ? ਇਹਦਾ ਮਤਲਬ ਉਹ ਜ਼ਿੰਦਗੀ ਨਾਲ ਨਹੀਂ ਖੇਡ ਰਹੇ ਅਜੇ। ਪੈਸੇ ਦਾ ਖੇਡ ਤਾਂ ਖੇਡਦੇ ਹੋਣਗੇ, ਬੰਦਿਆਂ ਦੀ ਜ਼ਿੰਦਗੀ ਨਾਲ ਨਹੀਂ ਖੇਡਦੇ। ਕੀ ਸਾਡੇ ਸਿਆਸਤਦਾਨ ਸਾਡੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਨੇ? ਜੀ ਬਿਲਕੁਲ ਪ੍ਰਵੀਨ ਜੀ, ਇਹ ਸੰਭਵ ਹੀ ਨਹੀਂ ਕਿ ਪੰਜਾਬ 'ਚ ਸਿਆਸਤਦਾਨ, ਪੁਲਿਸ, ਪ੍ਰਸ਼ਾਸਨ ਤੇ ਇਹਨਾਂ ਦੇ ਗੈਂਗਸਟਰ ਜਿਹੜੇ ਜਾਂ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਨੇ, ਉਹਨਾਂ ਦੀ ਆਪਸੀ ਤਾਲਮੇਲ ਤੋਂ ਬਿਨਾਂ ਵਿਕ ਜਾਵੇ। ਸੋ ਇਸ ਲਈ ਇਹ ਅੰਕੜੇ ਬਹੁਤ ਫਿਕਰਮੰਦ ਪੈਦਾ ਕਰਦੇ ਨੇ। ਤੁਸੀਂ ਇਹ ਦੇਖੋ ਕਿ
ਇਹ ਅੰਕੜੇ ਕਾਗਜ਼ਾਂ 'ਚ ਘਟੇ ਵਧੇ ਵੀ ਨੇ। 2017 ਦੇ ਵਿੱਚ 71 ਮੌਤਾਂ ਸੀ ਓਵਰਡੋਜ਼ ਨਾਲ, 2018 'ਚ ਵੱਧ ਕੇ 78 ਹੋਈਆਂ, 2019 'ਚ ਕਹਿੰਦੇ ਘਟ ਕੇ 45 ਹੋ ਗਈਆਂ। ਅੰਕੜਿਆਂ 'ਚ ਘਟੀਆਂ ਜਾਂ ਕੁਝ ਉਸ ਸਮੇਂ ਕੋਈ ਠੱਲ ਪਈ ਸੀ, ਪਰ ਅੱਜ ਦੀ ਤਰੀਕ 'ਚ 144 ਨੇ। ਤੇ ਪਰ ਹਕੀਕਤ ਇਹ ਆ ਪੰਜਾਬ ਦੀ ਕਿ ਨਿਤ ਦਿਨ ਨਸ਼ੇ ਕਾਰਨ 1 ਤੋਂ 2 ਮੌਤਾਂ ਪੰਜਾਬ 'ਚ ਹੋ ਰਹੀਆਂ ਨੇ। 1 ਤੋਂ 2 ਮੌਤ ਰੋਜ਼ ਪੰਜਾਬ 'ਚ ਨਸ਼ੇ ਕਾਰਨ ਹੋ ਰਹੀ ਹੈ, ਚਾਹੇ ਉਹ ਓਵਰਡੋਜ਼ ਹੈ, ਚਾਹੇ ਉਹ ਖੁਦਕੁਸ਼ੀ ਹੈ, ਚਾਹੇ ਉਹ ਕੋਈ ਹੋਰ ਕਾਰਨ ਹੈ। ਸੋ ਨਸ਼ਾ ਰੋਜ਼ ਪੰਜਾਬ 'ਚ 1 ਤੋਂ 2 ਜਾਨਾਂ ਲੈ ਰਿਹਾ, ਪਰ ਜਿਹੜਾ ਰਿਕਾਰਡ 'ਚ ਚੜ੍ਹਦਾ ਉਹ ਵੀ ਦੇਸ਼ ਦਾ 21% ਆ। ਤੇ ਅਸੀਂ ਦੇਸ਼ 'ਚ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ 'ਚ ਸਭ ਤੋਂ ਨੰਬਰ 1 ਬਣ ਗਏ। ਇਹੋ ਜਿਹੇ ਨੰਬਰ 1 ਬਣ ਕੇ ਅਸੀਂ ਕੀ ਹਾਸਲ ਕਰਨਾ ਜਿੱਥੇ ਸਾਡੀ ਜਵਾਨੀ ਹੋਣੀ ਬਚਣੀ, ਬਹੁਤ ਅਹਿਮ ਪਹਿਲੂ ਹੈ। ਸੋ ਮੁੱਖ ਮੰਤਰੀ ਸਾਹਿਬ ਦੀ ਬੈਠਕ ਲਈ ਧੰਨਵਾਦ, ਪਰ ਬੈਠਕ ਅਮਲ ਤੱਕ ਜਾਵੇ, ਫਿਰ ਅਸੀਂ ਸਮਝਾਂਗੇ ਕਿ ਹਾਂ ਤੁਸੀਂ ਆਰ-ਪਾਰ ਦੀ ਲੜਾਈ ਲੜੀ ਹੈ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ। ਠੱਗ ਟਰੈਵਲ ਏਜੰਟਾਂ ਦੀ ਗੱਲ ਕਰੀਏ ਸ਼ਰਮਾ ਜੀ, ਠੱਗ ਟਰੈਵਲ ਏਜੰਟਾਂ ਨੂੰ ਕਹਿੰਦੇ ਨੱਥ ਪਊਗੀ। ਵੈਸੇ ਟਰੈਵਲ ਏਜੰਟਾਂ ਦੇ ਝੰਬੇ, ਟਰੈਵਲ ਏਜੰਟਾਂ ਦੇ ਧੱਕੇ ਚੜੇ ਹਜ਼ਾਰਾਂ ਆਪਾਂ ਦੇਖਦੇ ਹਾਂ ਥਾਣੇ ਕਚਹਿਰੀਆਂ ਦੇ ਵਿੱਚ ਲੋਕ ਮਾਤਰ ਵਿਚਾਰੇ ਰੁਲਦੇ ਫਿਰਦੇ ਰਹਿੰਦੇ ਆ, ਨਾ ਤਾਂ ਕੋਈ ਉਹਨਾਂ ਦੀ ਸ਼ਿਕਾਇਤ ਫੜਦਾ, ਜੇ ਸ਼ਿਕਾਇਤ ਫੜ ਵੀ ਲੈਂਦਾ ਕੋਈ ਚੰਗਾ ਪੁਲਿਸ ਅਫਸਰ ਤੇ ਉਹਦੇ ਤੇ ਕਾਰਵਾਈ ਨਹੀਂ ਹੁੰਦੀ। ਪ੍ਰਵੀਨ ਜੀ, 90% ਠੱਗ ਟਰੈਵਲ ਏਜੰਟਾਂ ਦੀ ਗੱਲ ਕਰ ਰਿਹਾ ਮੈਂ, ਸਾਰੇ ਟਰੈਵਲ ਏਜੰਟਾਂ ਦੀ ਗੱਲ ਹੀ ਕਰ ਰਿਹਾ। ਹਾਂਜੀ ਹਾਂਜੀ। 90% ਠੱਗ ਟਰੈਵਲ ਏਜੰਟ ਨਗਦੀ 'ਚ ਲੈਣ ਦੇਣ ਕਰਦੇ ਨੇ, ਤੇ ਨਗਦੀ 'ਚ ਲੈਣ ਦੇਣ 'ਚ ਫਿਰ ਮੋੜ ਮੜਈਏ ਦੇ ਵਿੱਚ ਸਾਰਾ ਹਿਸਾਬ ਤਾਂ ਆਪਾਂ ਨੂੰ ਪਤਾ ਹੈ ਕਿ ਆਪਣੇ ਪਿੰਡਾਂ ਵਾਲੇ ਬੰਦਿਆਂ ਨਾਲ ਕੀ ਹੁੰਦਾ। ਆਪਾਂ ਲੰਮੇ ਸਮੇਂ ਤੋਂ ਇਹੋ ਜਿਹੀਆਂ ਖਬਰਾਂ ਦੇ ਹਵਾਲੇ ਨਾਲ ਚਰਚਾ ਕਰਦੇ ਆਏ ਹਾਂ ਕਿ ਸਰਕਾਰ ਇੱਕ ਵਿਭਾਗ, ਇੱਕ ਵਿੰਗ ਹੈ, ਇੱਕ ਟੀਮ ਕਿਉਂ ਨਹੀਂ ਬਣਾਉਂਦੀ ਕਿ ਜਿਹੜੇ ਵੀ ਮਾਪਿਓ ਨੇ ਆਪਣਾ ਜਵਾਕ ਵਿਦੇਸ਼ ਭੇਜਣਾ ਹੈ, ਜਿਹੜੇ ਵੀ ਪਰਿਵਾਰ ਨੇ ਕਿਸੇ ਵਿਦੇਸ਼ ਵੱਲ ਜਾਣਾ ਹੈ, ਉਹਨੂੰ ਪਤਾ ਹੋਵੇ ਕਿ ਮੇਰੇ ਜ਼ਿਲ੍ਹੇ 'ਚ ਫਲਾਣੀ ਥਾਂ ਦਫ਼ਤਰ ਹੈ, ਉੱਥੋਂ ਮੈਨੂੰ ਦੇਸ਼ਾਂ ਦੀ ਲਿਸਟ ਮਿਲੂ, ਉੱਥੋਂ ਮੈਨੂੰ ਉਸ ਦੇਸ਼ ਦੇ ਵਿੱਚ ਕਿਹੜੇ ਕਿਹੜੇ ਸੂਬੇ ਨੇ, ਉਸ ਸੂਬੇ ਦੇ ਵਿੱਚ ਕਿਹੜੀ ਕਿਹੜੀ ਯੂਨੀਵਰਸਿਟੀ ਕਾਲਜ ਮਾਨਤਾ ਪ੍ਰਾਪਤ ਹੈ, ਤੇ ਪੰਜਾਬ ਦੇ ਵਿੱਚ ਕਿਹੜੇ ਮੁਲਕ ਦੇ ਵਿੱਚ ਭੇਜਣ ਲਈ ਕਿਹੜਾ ਕਿਹੜਾ ਟਰੈਵਲ ਏਜੰਟ ਮਾਨਤਾ ਪ੍ਰਾਪਤ ਹੈ। ਇਹਦੀ ਸੂਚੀ ਇੱਕ ਪੱਕੀ ਕਿਉਂ ਨਹੀਂ ਕੋਈ ਵਿੰਗ ਵਿਭਾਗ ਬਣਾ ਕੇ ਸਰਕਾਰ ਦਿੰਦੀਆਂ? ਇਹਦੀ ਆਪਾਂ ਲੰਮੇ ਸਮੇਂ ਤੋਂ ਚਰਚਾ ਕਰਦੇ ਆਏ ਹਾਂ। ਹੁਣ ਮਾਮਲਾ ਪਹੁੰਚਿਆ ਹਾਈ ਕੋਰਟ ਜੀ, ਨਾਲ ਸੰਬੰਧਿਤ ਇੱਕ ਨੌਜਵਾਨ ਠੱਗ ਟਰੈਵਲ ਏਜੰਟ ਦਾ ਝੱਬਿਆ ਅਦਾਲਤ ਪਹੁੰਚਦਾ ਕਿ ਮੇਰੇ ਨਾਲ ਠੱਗੀ ਲੱਗੀ ਹੈ ਜੀ, ਤੇ ਉਹਦੀ ਠੱਗੀ ਦਾ ਹਿਸਾਬ ਕਿਤਾਬ ਦੇਖ ਕੇ ਮਾਣਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਵੀ, ਮਾਣਯੋਗ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ, ਤਿੰਨਾਂ ਨੂੰ ਤਲਬ ਕਰ ਲਿਆ ਜੀ ਜੀ। ਤਿੰਨਾਂ ਨੂੰ ਤਲਬ ਕਰਕੇ 12 ਤਰੀਕ ਨੂੰ ਬੁਲਾ ਲਿਆ ਦੁਬਾਰਾ, 12 ਦਸੰਬਰ ਨੂੰ, ਕਿ ਆ ਜਾਓ ਮੈਨੂੰ ਇਹ ਦੱਸੋ, ਕਹਿੰਦੇ ਕਿ ਹੁਣ ਤੱਕ ਇਸ ਮਸਲੇ ਤੇ ਤੁਸੀਂ ਕੋਈ ਰੈਗੂਲੇਟਰੀ ਬੋਡੀ ਕਿਉਂ ਨਹੀਂ ਬਣਾਈ ਜੀ, ਕਮੇਟੀ ਕਿਉਂ ਨਹੀਂ ਬਣਾਈ ਜਿਹੜੀ ਨਜ਼ਰਸਾਨੀ ਰੱਖੇ? ਤੁਸੀਂ ਕਹੋ ਜੀ ਟਰੈਵਲ ਏਜੰਟਾਂ ਨੂੰ ਸਾਡੀ ਮਾਨਤਾ ਨਹੀਂ ਹੁੰਦੀ ਜੀ, ਅਸੀਂ ਮਾਨਤਾ ਨਹੀਂ ਦਿੰਦੇ ਜੀ, ਪਰ ਤੁਹਾਡੇ ਸੂਬਿਆਂ 'ਚ ਚੱਲਦੇ ਨੇ ਉਹ, ਤੁਹਾਡੇ ਸੂਬੇ 'ਚ ਦੁਕਾਨ ਖੋਲੀ ਆ, ਕੋਈ ਰੇੜੀ ਫੜੀ ਵਾਲਾ ਮਾੜਾ ਜਿਹਾ ਸੜਕ ਤੋਂ ਪਾਰ ਲਾ ਲਵੇ ਰੇੜੀ, ਜਦੇ ਡੰਡਾ ਮਾਰਨ ਚੱਲ ਜਾਂਦੇ ਪੁਲਿਸ ਵਾਲੇ। ਇੱਥੇ ਤੁਹਾਨੂੰ ਪਤਾ ਹੀ ਲੱਗਦਾ ਕਿੰਨੀਆਂ ਸ਼ਿਕਾਇਤਾਂ ਤੁਹਾਡੇ ਕੋਲ ਆਉਂਦੀਆਂ, ਪਰ ਕੰਮ ਕਿਉਂ ਨਹੀਂ? ਸੋ ਕਹਿੰਦੇ ਕਿ ਇੱਕ ਬਕਾਇਦਾ ਰੈਗੂਲੇਟਰੀ ਬੋਡੀ ਬਣੇ ਜੀ, ਉਹ ਬੋਡੀ ਦਾ ਕੰਮ ਹੋਵੇ ਨਜ਼ਰਸਾਨੀ ਕਰਨਾ, ਤਾਂ ਕਿ ਜਿਹੜਾ ਵੀ ਠੱਗ ਟਰੈਵਲ ਏਜੰਟ ਹੈ ਉਸ ਦੇ ਉੱਤੇ ਕਾਰਵਾਈ ਕਰਾਈ ਜਾ ਸਕੇ, ਉਹਦਾ ਲਾਇਸੈਂਸ ਰੱਦ ਕਰਾਇਆ ਜਾ ਸਕੇ, ਉਹਦੀ ਦੁਕਾਨ ਬੰਦ ਕਰਾਈ ਜਾ ਸਕੇ। ਪ੍ਰਵੀਨ ਜੀ, 17 ਮਾਰਚ 2017 ਤੋਂ ਲੈ ਕੇ 10 ਫਰਵਰੀ 2019 ਤੱਕ ਦੇ 2 ਸਾਲ ਦੇ ਵਿੱਚ ਠੱਗ ਟਰੈਵਲ ਏਜੰਟਾਂ ਦੇ ਖਿਲਾਫ ਪੰਜਾਬ 'ਚ 2140 ਮਾਮਲੇ ਨੇ, ਔਰ ਇਹ 2140 ਮਾਮਲਿਆਂ ਦਾ ਰਿਕਾਰਡ ਪੰਜਾਬ ਦੀ ਵਿਧਾਨ ਸਭਾ 'ਚ ਉਸ ਸਮੇਂ ਦੀ ਸਰਕਾਰ 'ਚ ਬ੍ਰਹਮ ਮਹਿੰਦਰਾ ਸ਼ਾਇਦ ਮੰਤਰੀ ਸੀਗੇ, ਉਹਨਾਂ ਨੇ ਇੱਕ ਸਵਾਲ ਦੇ ਜਵਾਬ 'ਚ ਦਿੱਤਾ ਸੀ। 2017 ਤੋਂ 2019 ਦੀ ਗੱਲ ਕਰ ਰਿਹਾ ਮੈਂ, ਤੇ 19 ਤੋਂ ਬਾਅਦ ਵੀ ਸਾਡੇ ਸੂਬੇ 'ਚ, ਸਾਡੇ ਮੁਲਕ 'ਚ ਬਾਹਰ ਨੂੰ ਜਾਣ ਦੀ ਕਵਾਇਦ ਕਿੰਨੀ ਤੇਜ਼ ਹੋਈ ਆ। ਹਾਂਜੀ ਹਾਂਜੀ ਬਿਲਕੁਲ। ਇਹ 2140 ਉਹ ਨੇ ਜਿਹੜੇ ਪਰਚੇ ਦਰਜ ਹੋ ਗਏ, ਮਾਮਲੇ ਦਰਜ ਹੋ ਗਏ, ਬਿਨਾਂ ਜਿਹੜੇ ਲੈਣ ਦੇਣ ਰਾਹੀਂ ਨਿਬੜ ਜਾਂਦੇ ਨੇ, ਪੁਲਿਸ ਵਾਲਿਆਂ ਦੀ ਸਹਿਮਤੀ ਨਾਲ ਨਿਬੜ ਜਾਂਦੇ ਨੇ, ਪੰਚਾਇਤਾਂ ਦੀ ਨਾਲ ਨਿਬੜ ਜਾਂਦੇ ਨੇ, ਜਾਂ ਆਪਣਾ ਨਾਂ ਬਦਲ ਕੇ ਨਵੀਂ ਕੰਪਨੀ ਖੋਲ ਲੈਂਦੇ ਨੇ, ਉਹ ਵੱਖਰੇ ਨੇ, ਉਹ ਵੱਖਰੇ। ਠੱਗੀਆਂ ਇਹਦੇ ਨਾਲੋਂ ਕਈ ਗੁਣਾ ਜ਼ਿਆਦੇ ਨੇ। ਹਰਿਆਣੇ 'ਚ ਵੀ ਮੈਂ ਦੇਖ ਰਿਹਾ ਸੀਗਾ 2019 ਦੇ ਵਿੱਚ, ਉੱਥੋਂ ਦੇ ਡੀਜੀਪੀ ਦੇ ਹਵਾਲੇ ਨਾਲ ਰਿਪੋਰਟ ਆ ਕਿ 2019 ਦੇ ਵਿੱਚ ਹੀ 190 ਮਾਮਲੇ ਠੱਗ ਟਰੈਵਲ ਏਜੰਟਾਂ ਖਿਲਾਫ ਹਰਿਆਣੇ 'ਚ ਵੀ ਦਰਜ ਹੋਏ ਨੇ। ਸਾਡੇ ਮੁਕਾਬਲੇ ਫਿਰ ਵੀ ਘੱਟ ਨੇ, ਪਰ ਉਹਨਾਂ ਦਾ 1 ਸਾਲ ਦਾ ਰਿਕਾਰਡ ਆ, ਸਾਡਾ 2 ਸਾਲ ਦਾ ਰਿਕਾਰਡ ਆ, ਤੇ 2140 ਮਾਮਲੇ ਸੀ। ਸੋ ਇਸ ਲਈ ਹੁਣ
ਜੇਕਰ ਹਾਈ ਕੋਰਟ ਸਖਤ ਹੋਈ ਆ ਤੇ ਉਹਨੇ ਕੇਂਦਰ ਨੂੰ ਵੀ ਇਸ ਮਸਲੇ ਤੇ, ਕਿ ਤੁਸੀਂ ਕਹੋ ਜੀ ਇਮੀਗ੍ਰੇਸ਼ਨ ਵਿਭਾਗ ਦਿੰਦਾ ਜੀ, ਸੰਬੰਧਿਤ ਸੂਬਾ ਸੰਬੰਧਿਤ ਦੇਸ਼ ਦਿੰਦਾ ਜੀ ਇਹਨਾਂ ਦੀ ਮਾਨਤਾ, ਪਰ ਤੁਹਾਡੇ ਸ਼ਹਿਰ 'ਚ ਤੁਹਾਡੇ ਸੂਬੇ 'ਚ ਜੇਕਰ ਕੋਈ ਦੁਕਾਨ ਠੱਗ ਟਰਪਜੈਂਟ ਦੀ ਖੁੱਲੀ ਆ ਤੇ ਉਹਦੇ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੋਏਗੀ। ਇਸ ਨੂੰ ਤੈਅ ਕਰਨ ਦੇ ਲਈ 12 ਤਰੀਕ ਨੂੰ 12 ਦਸੰਬਰ ਨੂੰ ਦੁਬਾਰਾ ਸੁਣਵਾਈ ਆ ਤੇ ਕੇਂਦਰ, ਪੰਜਾਬ ਤੇ ਹਰਿਆਣਾ ਤਿੰਨਾਂ ਨੂੰ ਤਲਬ ਕੀਤਾ ਕਿ ਠੱਗ ਟਰਪਜੈਂਟ ਨੂੰ ਨਾ ਤਾਂ ਤੁਸੀਂ ਪਾ ਲਓ, ਨਹੀਂ ਫਿਰ ਅਸੀਂ ਤੁਹਾਨੂੰ ਪਾਵਾਂਗੇ। ਜੀ ਬਿਲਕੁਲ। ਅਗਲੀ